ਅਸੀਂ ਲੋਕਾਂ ਨੂੰ ਕਹਿਣਾ ਚਾਹੁੰਦੇ ਹਾਂ ਵੀ ਪੰਜਾਬ ਸਰਕਾਰ ਜਾਣ-ਬੁੱਝ ਕੇ ਉੱਥੇ ਟਕਰਾਅ ਪੈਦਾ ਕਰੂਗੀ। ਜੇ ਟਕਰਾਅ ਪੈਦਾ ਕਰਦੀ ਹੈ ਤੇ ਜ਼ਿੰਮੇਵਾਰੀ ਉਹਨਾਂ ਦੀ ਹੋਊਗੀ, ਕਿਉਂਕਿ ਮੋਰਚਾ ਇਹਦੇ ਖਿਲਾਫ ਨਹੀਂ ਸੀ। ਇਹਨੇ ਲੱਤ ਅੜਾਈ ਆ ਔਰ ਇਹ ਸਭ ਤੋਂ ਵੱਡਾ ਦੁਸ਼ਮਣੀ ਕਮਾਈ ਆ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਨਾਲ। ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਸਰਕਾਰ ਨਾਲ ਵੱਡੀ ਏਕਤਾ ਉਸਾਰ ਕੇ ਇਹਦੇ ਖਿਲਾਫ ਜਿਹੜਾ ਵਾ ਅੰਦੋਲਨ ਉਸਾਰਿਆ ਜਾਵੇ। ਅੱਜ ਲੁਧਿਆਣਾ ਵਿਖੇ ਕਿਸਾਨਾਂ ਵੱਲੋਂ ਅਹਿਮ ਪ੍ਰੈਸ ਕਾਨਫਰੰਸ ਕੀਤੀ ਗਈ। ਐਸਕੇਐਮ ਗੈਰ ਸਿਆਸੀ ਅਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਅਗਲੀ ਰਣਨੀਤੀ ਉਲੀਕੀ ਗਈ ਹੈ। ਇਸ ਮੌਕੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਮੰਤਰੀਆਂ ਤੇ ਵਿਧਾਇਕਾਂ ਦੇ ਘਰਾਂ ਦਾ ਘਿਰਾਓ ਜਾਰੀ ਰਹੇਗਾ ਅਤੇ 11 ਅਪ੍ਰੈਲ ਨੂੰ ਐਮਐਲਏ ਲਾਡੀ ਧੌਂਸ ਦੇ ਘਰ ਦੇ ਬਾਹਰ ਧਰਨਾ ਦਿੱਤਾ ਜਾਵੇਗਾ। ਉਹਨਾਂ ਇਸ ਮੌਕੇ ਵੱਧ ਤੋਂ ਵੱਧ ਕਿਸਾਨਾਂ ਦਾ ਸਾਥ ਦੇਣ ਲਈ ਲੋਕਾਂ ਨੂੰ ਅਪੀਲ ਵੀ ਕੀਤੀ। 11 ਅਪ੍ਰੈਲ ਨੂੰ ਲਾਡੀ ਧੌਂਸ ਦੇ ਘਰ ਅੱਗੇ ਜਿਹੜਾ ਮੋਰਚਾ ਲਾਉਣਾ ਸੀਗਾ ਉਹ ਹੁਣ ਕੈਮਮ ਵੱਲੋਂ ਲਾਇਆ ਜਾਊਗਾ। ਉਹਦੇ ਵਿੱਚ ਵੱਧ ਤੋਂ ਵੱਧ ਲੋਕਾਂ ਨੂੰ ਬੇਨਤੀ ਆ ਵੀ ਵੱਧ ਤੋਂ ਵੱਧ ਗਿਣਤੀ ਵਿੱਚ ਕਿਸਾਨ ਮਜ਼ਦੂਰ ਸਾਰੇ ਪਹੁੰਚਣ। ਪਰ ਸਰਕਾਰ ਦੀ ਜਿਹੜੀ ਬਦਨੀਤੀ ਇਹ ਤੋਂ ਪਤਾ ਲੱਗਦੀ ਆ ਵੀ ਲਾਡੀ ਧੌਂਸ ਉਹਨੇ ਆਪਦੇ ਸਮਰਥਕਾਂ ਨਾਲ ਮੀਟਿੰਗ ਕਰਕੇ, ਜੇ ਇਹ ਮੁਲਕ ਵਿੱਚ ਲੋਕਤੰਤਰ ਆ, ਜੇ ਪੰਜਾਬ ਵਿੱਚ ਲੋਕਤੰਤਰ ਆ, ਅਮਨ ਅਰੋੜਾ ਜੀ ਕਹਿੰਦਾ ਵੀ ਸਾਡੇ ਘਰਾਂ ਗਾੜੀ ਧਰਨੇ ਲਾ ਲਓ, ਕਹਿੰਦਾ ਅਸੀਂ ਤੁਹਾਡੇ ਸਾਹਮਣੇ। ਹੁਣ ਉਹ ਧਮਕਾ ਰਹੇ ਆ ਵੀ ਪੈਰਲਲ ਅਸੀਂ ਜਿਹੜੇ ਆਪਣੇ ਸਮਰਥਕ ਆ ਆਮ ਆਦਮੀ ਪਾਰਟੀ ਦੇ ਤੁਹਾਡੇ ਬਰਾਬਰ ਖੜੇ ਕਰਾਂਗੇ, ਨਾਅਰੇ ਲਵਾਵਾਂਗੇ ਤੁਹਾਡੇ ਕੋਲੋਂ। ਤਾਂ ਪੰਜਾਬ ਸਰਕਾਰ ਨੂੰ, ਡੀਜੀਪੀ ਨੂੰ ਨੋਟਿਸ ਲੈਣਾ ਚਾਹੀਦਾ। ਅਸੀਂ ਲੋਕਾਂ ਨੂੰ ਕਹਿਣਾ ਚਾਹੁੰਦੇ ਹਾਂ ਵੀ ਪੰਜਾਬ ਸਰਕਾਰ ਜਾਣ-ਬੁੱਝ ਕੇ ਉੱਥੇ ਟਕਰਾਅ ਪੈਦਾ ਕਰੂਗੀ। ਜੇ ਟਕਰਾਅ ਪੈਦਾ ਕਰਦੀ ਹੈ ਤੇ ਜ਼ਿੰਮੇਵਾਰੀ ਉਹਨਾਂ ਦੀ ਹੋਊਗੀ। ਅਸੀਂ ਜੇ ਚੁਣਿਆ ਹੋਇਆ ਐਮਐਲਏ ਆ, ਸਾਡਾ ਹੱਕ ਹੈ ਅਸੀਂ ਉਹਦੇ ਬਾਰ ਮੂਹਰੇ ਜਾ ਕੇ ਆਪਦੀ ਗੱਲ ਰੱਖ ਸਕੀਏ। ਜੇ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਸਗੋਂ ਅੱਗੇ ਆ ਕੇ ਆਪਣੀ ਗੱਲ ਮੰਨੇ। ਜੋ ਕੁਝ ਹੋਇਆ ਪਿਛਲੇ ਜਿਹੜਾ 31 ਨੂੰ ਅਸੀਂ ਉਹਦੇ ਬਾਰ ਮੂਹਰੇ ਧਰਨਾ ਲਾਉਣ ਗਏ ਸੀ, ਜਿਹੜੀ ਕੋਈ ਧੱਕਾ ਮੁੱਕੀ ਹੋਈ ਆ, ਇੱਕ ਤਾਂ ਉਹ ਫੈਸਲਾ ਅਸੀਂ ਕੀਤਾ ਹੈਗਾ। ਇੱਕ ਏਕਤਾ ਵਾਸਤੇ ਕੇਐਮਐਮ ਦੀਆਂ ਪਹਿਲੋਂ ਵੀ ਕੋਸ਼ਿਸ਼ਾਂ ਰਹੀਆਂ। ਪਹਿਲੇ ਦਿਨ ਤੋਂ ਅਸੀਂ ਐਸਕੇਐਮ ਨੂੰ 2 ਚਿੱਠੀਆਂ ਬਾਅਦ 'ਚ ਵੀ ਲਿਖੀਆਂ, ਪਹਿਲੋਂ ਵੀ ਲਿਖੀਆਂ ਸੀਗੀਆਂ। ਔਰ ਅਸੀਂ ਚਾਹੁੰਦੇ ਹਾਂ ਵੀ ਸਾਰੇ ਦੇਸ਼ ਦੇ ਕਿਸਾਨ ਮਜ਼ਦੂਰ, ਪੰਜਾਬ ਦੇ ਲੋਕ ਸਾਰੇ ਚਾਹੁੰਦੇ ਆ ਵੀ ਏਕਤਾ ਹੋਵੇ ਔਰ ਏਕਤਾ ਨਾਲ ਗਾਹਾਂ ਮੋਰਚਾ ਲੜਿਆ ਜਾ ਸਕੇ। ਔਰ ਉਹੀ ਲੋਕਾਂ ਦੀਆਂ ਭਾਵਨਾਵਾਂ ਦੀ ਅਸੀਂ ਕਦਰ ਕਰਦੇ ਹਾਂ। ਔਰ ਅਸੀਂ ਏਕਤਾ ਵਾਸਤੇ ਆਉਣ ਵਾਲੇ ਸਮੇਂ ਵਿੱਚ ਭਰਸਕ ਯਤਨ ਕਰਾਂਗੇ ਵੀ ਸਮੁੱਚੀ ਏਕਤਾ ਹੋਵੇ। ਔਰ ਜੇ ਕੇਂਦਰ ਨਾਲ ਸੰਘਰਸ਼ ਆ, ਚਾਹੇ ਪੰਜਾਬ ਸਰਕਾਰ ਨਾਲ ਸੰਘਰਸ਼ ਆ, ਉਹ ਜਿਹੜਾ ਵਾ ਉਹ ਸਿਰੇ ਲੱਗੇ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਸਰਕਾਰ ਦੇ ਨੁਮਾਇੰਦਿਆਂ ਤੋਂ ਸਵਾਲ ਕੀਤੇ ਜਾਣਗੇ। ਕਿਸਾਨਾਂ ਦਾ ਜੋ ਨੁਕਸਾਨ ਹੋਇਆ ਹੈ ਉਸ ਲਈ ਇੱਕ ਕਮੇਟੀ ਬਣਾਈ ਗਈ ਹੈ। ਇਸ 6 ਮੈਂਬਰੀ ਕਮੇਟੀ ਦਾ ਗਠਨ ਕਿਸਾਨਾਂ ਦੇ ਹੋਏ ਨੁਕਸਾਨ ਦੀ ਭਰਪਾਈ ਲਈ ਕੀਤਾ ਗਿਆ ਹੈ। ਇਸ ਤੋਂ ਇਲਾਵਾ 16 ਤਰੀਕ ਨੂੰ ਇੱਕ ਹੋਰ ਬੈਠਕ ਹੋਵੇਗੀ ਜਿਸ ਵਿੱਚ ਅੱਗੇ ਦੀ ਰਣਨੀਤੀ ਤਿਆਰ ਕੀਤੀ ਜਾਵੇਗੀ। ਜਿਵੇਂ ਭਗਵੰਤ ਮਾਨ ਦੀ ਸਰਕਾਰ ਨੇ ਜ਼ਬਰ ਢਾਇਆ ਵਾ, ਸਾਡੇ ਫੋਰਮ ਨੂੰ ਲੱਗਦਾ ਵੀ ਸਭ ਤੋਂ ਪਹਿਲਾਂ ਹੁਣ ਇਹਦੇ ਨਾਲ ਨਿਬੜਨਾ ਚਾਹੀਦਾ, ਕਿਉਂਕਿ ਇਹਨੇ ਚੱਲਦੇ ਅੰਦੋਲਨ ਵਿੱਚ, ਕਿਉਂਕਿ ਮੋਰਚਾ ਇਹਦੇ ਖਿਲਾਫ ਨਹੀਂ ਸੀ, ਇਹਨੇ ਲੱਤ ਅੜਾਈ ਆ ਔਰ ਇਹ ਸਭ ਤੋਂ ਵੱਡਾ ਦੁਸ਼ਮਣੀ ਕਮਾਈ ਆ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਨਾਲ। ਔਰ ਇਹਦੇ ਨਾਲ ਸਾਡੀ ਸਮਝ ਬਣ ਰਹੀ ਵੀ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਸਰਕਾਰ ਨਾਲ ਵੱਡੀ ਏਕਤਾ ਉਸਾਰ ਕੇ ਇਹਦੇ ਖਿਲਾਫ ਜਿਹੜਾ ਵਾ ਅੰਦੋਲਨ ਉਸਾਰਿਆ ਜਾਵੇ।